अस्सलामुअलैकुम। अस्सलामुअलैकुम। वालेकुम सलाम। ਅੱਛਾ ਜੀ, ਆਪਣਾ ਦਿਖਾਓ ਹੁਣ ਸਾਨੂੰ ਆਪਣਾ ਸ਼ੌਕ। ਪਿਛਲੀ ਸਾਡੀ ਵੀਡੀਓ 'ਚ ਦੋਸਤਾਂ ਨੇ ਦੇਖਿਆ ਕਿ ਆਪਣਾ ਤੁਸੀਂ ਕਿਸ ਤਰ੍ਹਾਂ ਦਾ ਸ਼ੌਕ ਕਰ ਰਹੇ ਸੀ, ਕਿਹੜੇ ਕਿਹੜੇ ਜਾਨਵਰ ਤੁਸੀਂ ਰੱਖੇ ਸੀਗੇ, ਤੇ ਮੌਜੂਦਾ ਹੁਣ ਵੀ ਦੋਸਤੋ ਦੇਖ ਸਕਦੇ ਹੈਗੇ ਕਿ ਚੱਲ ਨਹੀਂ ਸਕਦੇ ਹੈਗੇ, ਤੇ ਫਿਰ ਵੀ ਮਰਹਾਲ ਤੁਹਾਨੂੰ ਇਹਨਾਂ ਦਾ ਸ਼ੌਕ ਚੈੱਕ ਕਰਵਾਉਂਦੇ ਆ। ਸਭ ਤੋਂ ਪਹਿਲੇ ਸੁੰਦਰਤਾ ਕੀ ਦੇਖ ਲਈਏ। ਹਾਂ ਦੋਸਤੋ ਦੇਖੋ, ਦੱਸੋ। बस बंदर रखा से 3 बंदर ऐसे रखे बहुत देर दिन रहे। फिर 3 साल 3 बंदर लाते थे। ਜਦੋਂ ਬਿਮਾਰ ਹੋਏ ਨੇ ਉਸ ਤੋਂ ਸੁੰਦਰ ਦੀ ਨੇਮ ਪਲੇਟ ਤੇ ਲੱਗੀ ਹੋਈ ਹੈ। हाँ जी, ਯਾਨੀ ਇਹ ਤੁਸੀਂ ਜਿਹੜਾ ਆਪਣਾ ਕਹਿ ਰਹੇ ਸੀਗੇ ਕਿ ਰੱਖਿਆ ਹੋਇਆ ਸੀਗਾ ਬਾਂਦਰ, ਇਹ ਹੁੰਦੀ ਆ। हाँ ਦੋਸਤੋ ਇਹ ਇਹਨਾਂ ਦੀ ਸਵੀਟੀ ਜਰਮਨ ਸ਼ੈਫਰਡ, ਸਵੀਟੀ ਕਹਿ ਦਿੱਤਾ ਕਿ ਜੈਸੀ ਜਰਮਨ ਸ਼ੈਫਰਡ ਫੀਮੇਲ, ਤੇ ਉਹ ਦੂਸਰੇ ਕੇਜ ਦੇ ਵਿੱਚ ਆਪਣਾ ਆਂਦੀ ਬੱਚੀ ਵੀ ਆ, ਤੁਹਾਨੂੰ ਉਹ ਵੀ ਦਿਖਾਣੇ ਹੈਗੇ। उसका नाम जब रखा है उसका ਛੋਟੀ ਬੱਚੀ ਦਾ ਕੀ ਨਾਮ ਰੱਖਿਆ? और उसका नाम ही रखा है ਜੀ ਦੋਸਤੋ ਦੇਖੋ ਆਪਣਾ ਇਹਨਾਂ ਦੀ ਜਰਮਨ ਸ਼ੈਫਰਡ ਫੀਮੇਲ ਜੈਸੀ ਤੇ ਜੈਸੀ ਦੀ ਆਪਣਾ ਬੱਚੀ ਵੀ ਤੁਹਾਨੂੰ ਦਿਖਾਵਾਂਗੇ ਇਸੇ ਵੀਡੀਓ ਦੇ ਵਿੱਚ। ਨਾਲੇ ਇਹਨਾਂ ਕੋਲ ਇਹਦੀ ਡਿਟੇਲ ਪੁੱਛਦੇ ਹੈਗੇ ਆ, ਇਹ ਆਈ ਕਿੱਥੋਂ ਆ? गुजरवाल ਗੁਜਰਾਂਵਾਲਾ ਤੋਂ। ਸਹੀ ਹੋ ਗਿਆ ਦੋਸਤੋ, ਇਹ ਫੀਮੇਲ ਇਹਨਾਂ ਨੇ ਲਈ ਆਪਣਾ, ਨਾਲ ਬੱਚੀ ਵੀ ਫੀਮੇਲ ਦੀ ਇਹਨਾਂ ਨਾਲ ਹੀ ਲਈ ਸੀਗੀ। ਕਿੰਨੀ ਦੇਰ ਹੋ ਗਈ ਤੁਹਾਨੂੰ ਫੀਮੇਲ ਲਈ ਨੂੰ ਜੀ? ਜੀ ਬਟ ਜੀ ਦੱਸੋ ਹੁਣ ਇਸ ਫੀਮੇਲ ਦਾ ਸਾਨੂੰ। ਹੈ ਜੀ ਅਰਸਲਾਨ ਸਾਹਿਬ ਨੇ ਲੈ ਕੇ ਦਿੱਤੀ ਸੀ। ਨਹੀਂ ਗੱਲ ਬਟ ਸਾਹਿਬ ਪੰਜਾਬੀ ਚੌਕ ਤੋਂ ਹੀ ਲਈ ਹੈ। ਪੰਜਾਬੀ ਸ਼ੋਅ ਕਰਨ ਨੇ ਲੈ ਕੇ ਦਿੱਤੀ ਸੀ ਜੀ। ਤੇ ਬਟ ਜੀ ਕੈਸੀ ਹੈ ਫੀਮੇਲ, ਪਹਿਲੇ ਤਾਂ ਇਹ ਦੱਸੋ ਨਾ ਸਾਡੇ ਦੋਸਤਾਂ ਨੂੰ ਆਪਣਾ ਬਹੁਤ ਜ਼ਬਰਦਸਤ ਹੈ ਜੀ, ਸ਼ੌਕ ਦੇ ਹਵਾਲੇ ਨਾਲ ਤੁਹਾਨੂੰ ਕੈਸੀ ਰਹੀ ਦੱਸੋ। ਬਹੁਤ ਪਿਆਰੀ। ਇਹ ਤਕਰੀਬਨ ਇਹਨਾਂ ਨੂੰ ਹੋ ਗਏ ਨੇ ਕੋਈ 3-4 ਹਫ਼ਤੇ, ਮਹੀਨਾ ਕੁ ਹੋ ਗਿਆ, ਤਕਰੀਬਨ ਮਹੀਨਾ ਹੋਣੇ ਵਾਲਾ ਹੀ ਹੈ ਜਾਂ ਮਹੀਨਾ ਹੋ ਗਿਆ ਫੀਮੇਲ ਦੋਸਤੋ। ਇਹ ਗੁਜਰਾਂਵਾਲੇ ਜਿਹਨਾਂ ਲੈ ਕੇ ਦਿੱਤੀ ਸੀਗੀ। ਤੇ ਬਟ ਜੀ ਇਹ ਵੀ ਦੱਸੋ ਨਾ ਕਿ ਤੁਹਾਨੂੰ ਪਹਿਲੇ ਜਿਹੜੇ ਫੀਮੇਲਾਂ ਤੁਸੀਂ ਲਈਆਂ ਤੇ ਬੱਚੇ ਨਹੀਂ ਦਿੰਦੇ, ਇੱਧਰ ਦੱਸੋ ਕੈਮਰੇ ਵੱਲ ਵੇਖ ਕੇ। 2-3 ਸਨ ਜਿਹੜੀਆਂ ਲਈਆਂ ਸਨ, ਜਿਹੜੇ ਬਾਹਰੋਂ ਖਰੀਦੀਆਂ ਸੀ ਆਪਣੇ ਬੱਚਿਆਂ ਤੋਂ ਇਲਾਵਾ। ਇੱਕ ਸ਼ਾਹਦ ਐਡਵੋਕੇਟ ਸਾਹਿਬ ਨੇ ਡੀ ਗਰਾਊਂਡ ਫੈਸਲਾਬਾਦ, ਉਹਨਾਂ ਕੋਲ ਲਈ ਸੀ। ਅੱਛਾ। ਉਹ ਵੀ ਜਨਾਬ ਉਹਨਾਂ ਕਹਾ ਜੀ ਜਿਹੜਾ 100% ਜਿਹੜਾ ਨਾ ਉਹ ਬਰੀਡਰ ਹੈ, ਉਹ ਬਾਅਦ 'ਚ ਫਿਰ ਡਰਾਮਾ ਹੀ ਹੋਇਆ। ਫਿਰ ਕੋਈ ਚੱਕਰ ਨਹੀਂ, ਉਹ ਵੀ ਨਹੀਂ ਸੂਈ। ਉਸ ਤੋਂ ਬਾਅਦ ਫਿਰ ਇੱਕ ਕੁੱਤੀ ਲੋਰੋਂ ਲੈ ਕੇ ਆਏ ਸੀ, ਅੱਛਾ, ਉਹ ਵੀ ਨਹੀਂ ਸੂਈ। ਯਾਨੀ ਜਿੰਨੀਆਂ ਵੀ ਦੋਸਤੋ ਇਹਨਾਂ ਦਾ ਆਤਾ ਇਹਨਾਂ ਕਿ ਜਿੰਨੀਆਂ ਵੀ ਫੀਮੇਲ ਇਹਨਾਂ ਨੇ ਪਰਚੇਜ਼ ਕੀਤੀਆਂ ਨਾ, ਕਿਸੇ ਨੇ ਬੱਚੇ ਨਹੀਂ ਦਿੱਤੇ, ਔਰ ਇਹਨਾਂ ਨੂੰ ਫੀਮੇਲ ਹੀ ਉਹ ਲੈ ਕੇ ਦਿੱਤੀ ਹੈ ਕਿ ਜਿਹਦੇ ਨਾਲ 2 ਬੱਚੇ ਸੀਗੇ। ਯਾਨੀ 4 ਬੱਚਿਆਂ ਨੇ ਦਿੱਤੇ ਸੀ ਜੈਸੀ ਨੇ, 2 ਫੀਮੇਲਾਂ ਤੇ ਇੱਕ ਆਪਣਾ ਮੇਲ ਸੀਗਾ ਇਹਨੇ ਨੀਚੇ ਪਿਆ, ਜਦੋਂ 2 ਫੀਮੇਲਾਂ ਤੇ ਇੱਕ ਫੀਮੇਲ ਵੱਡੀ ਲੈ ਕੇ ਆਏ ਦੋਸਤੋ। ਤੇ ਬਟ ਜੀ ਹੁਣ ਤੁਸੀਂ ਆਪਣਾ ਜੈਸੀ ਨੂੰ ਕਰੋ ਅੰਦਰ, ਤੇ ਸਾਨੂੰ ਜੈਸੀ ਦੀ ਡਾਟਰ ਦਿਖਾਓ ਜ਼ਰਾ ਦੋਸਤਾਂ ਨੂੰ ਜੀ, ਤਸੱਲੀ ਹੋ ਜਾਣਾ, ਲੱਗ ਜੇ ਪਤਾ ਕਿ ਨਾਲ ਬੱਚੇ ਵੀ ਨਹੀਂ ਆਉਂਦੇ। ਜੀ ਆ ਜਾ। ਸਵੀਟੀ ਇਹ ਨਾਂ ਰੱਖਿਆ ਜਿਹਨਾਂ ਨੇ ਸਵੀਟੀ, ਆਪਣੀ ਪੁਰਾਣੀ ਵੱਡੀ ਫੀਮੇਲ ਦੀ ਯਾਦ ਦੇ ਵਿੱਚ ਪੱਪੀ ਦਾ ਨਾਮ ਹੀ ਸਵੀਟੀ ਰੱਖ ਦਿੱਤਾ ਜੇ। ਇਹ ਦੇਖੋ ਜੀ, ਇਹ ਡਾਟਰ ਆ ਜੀ ਇਹਦੀ ਆਪਣਾ ਜੈਸੀ ਦੀ, ਸਟਾਕ ਕੋਡ ਫੀਮੇਲ ਪੱਪੀ, ਤਕਰੀਬਨ 45 ਡੇ ਪਲੱਸ ਹੋ ਗਈ ਹੈ। ਇਸੇ ਤਰ੍ਹਾਂ ਹੀ ਹੈ ਜੀ ਬਿਲਕੁਲ ਕੁਆਲਿਟੀ ਦੋਸਤੋ ਤੁਸੀਂ ਦੇਖ ਸਕਦੇ ਹੈਗੇ ਆ ਕਿ ਸ਼ੌਕ ਇਹਨਾਂ ਨੇ ਛੱਡਿਆ ਨਹੀਂ, ਪਿੰਜਰੇ ਇਹਨਾਂ ਨੇ ਖਾਲੀ ਨਹੀਂ ਹੋਣ ਦਿੱਤੇ ਜਿੱਥੋਂ ਵੀ ਲਿਆ ਜਾਨਵਰ, ਔਰ ਜਰਮਨ ਸ਼ੈਫਰਡ ਹੀ ਰੱਖਿਆ ਇਹਨਾਂ ਦੋਸਤੋ। ਤੇ ਜ਼ਾਤੀ ਤੇ ਬਾਟ ਉਹਨਾਂ ਨੂੰ ਸ਼ੌਕ ਹੈਗਾ ਜੀ ਪਾਕਿਸਤਾਨੀ ਬੁਲੀ ਬਰੀਡ ਦਾ। ਇੱਧਰ ਦੱਸੋ ਨਾ ਦੋਸਤਾਂ ਨੂੰ। ਦਿਖਾਵਾਂਗੇ ਉਹ ਵੀ ਤੁਹਾਨੂੰ ਇਨਸ਼ਾਅੱਲਾ। ਆਓ ਚਲੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪਾਕਿਸਤਾਨੀ ਬੁਲੀ ਵੀ ਦਿਖਾਵਾਂਗੇ। ਇਹ ਸਿਰਫ ਸਾਡੇ ਵਾਲਦ ਸਾਹਿਬ ਦਾ ਸ਼ੌਕ ਹੈ ਜੀ, ਇਹ ਸਿਰਫ ਵਾਲਦ ਸਾਹਿਬ ਦਾ ਸ਼ੌਕ ਹੈ। ਤੇ ਦੋਸਤੋ ਪਿੰਜਰਾ ਖਾਲੀ ਹੋਣ ਦੇ ਆਪਣਾ ਜਦੋਂ ਇਹਨਾਂ ਦਾ ਖਾਲੀ ਹੋਇਆ ਪਿੰਜਰਾ, ਤੇ ਇਹਨਾਂ ਨੇ ਵਾਲਦ ਸਾਹਿਬ ਵਾਸਤੇ ਹੀ ਨਾ ਇਹਨਾਂ ਨੇ ਰਾਬਤਾ ਕੀਤਾ ਮੇਰੇ ਨਾਲ ਕਿ ਅਸਲਾਨ ਬਾਈ ਕੁਝ ਲੈ ਕੇ ਦਿਓ ਫੀਮੇਲ ਜਾਂ ਕੋਈ ਬੱਚਾ। ਤੇ ਵਾਲਦ ਸਾਹਿਬ ਦੇ ਆਪਣਾ ਸ਼ੌਕ ਜਿਹੜਾ ਹੈ ਟੁੱਟਣਾ ਨਹੀਂ ਚਾਹੀਦਾ। ਤੇ ਦੋਸਤੋ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਆਪਣਾ ਰਾਬਤਾ ਕੀਤਾ, ਇਹਨਾਂ ਨੇ ਕਿਹਾ ਕਿ ਵਾਲਦ ਸਾਹਿਬ ਜਿਹੜਾ ਸ਼ੌਕ ਹੈਗਾ ਉਹ ਕੰਟੀਨਿਊ ਰਹਿਣਾ ਚਾਹੀਦਾ ਹੈਗਾ, ਕਿ ਪਿੰਜਰੇ ਜੰਗਲੇ ਜਿਹੜੇ ਆ ਖਾਲੀ ਨਹੀਂ ਹੋਣੇ ਚਾਹੀਦੇ। ਤੇ ਬੜੀ ਦੱਸੋ ਹੁਣ ਆਪਣਾ ਤੁਹਾਡੀ ਤਸੱਲੀ ਯਾਫਤਾ ਹੈਗੀ ਚੀਜ਼, ਦੇਖੋ ਫਿਰ ਰਹੀ ਹੈ, ਸ਼ੌਕ ਵੀ ਅੱਛਾ ਹੋ ਰਿਹਾ ਜੀ। ਤੇ ਆਹੀ ਦੱਸ ਸਕਦੇ ਨੇ ਜਿਹੜੇ ਸ਼ੌਕੀਨ ਨੇ, ਸਾਡਾ ਤੇ ਫਰਜ਼ ਹੈ ਕਿ ਇੱਕ ਬੇਟੇ ਹੋਣ ਦੇ ਨਾਤੇ ਕਿ ਜਿਹੜਾ ਨਾ ਜੋ ਵਾਲਾ ਸਾਹਿਬ ਦਾ ਸ਼ੌਕ ਸੀ ਪੂਰਾ ਹੋਣਾ ਚਾਹੀਦਾ। ਯਾਨੀ ਤੁਸੀਂ ਛੋਟੇ ਛੋਟੇ ਦੀ ਜਦੋਂ ਦਾ ਸ਼ੌਕ ਕਰ ਰਹੇ ਨੇ ਬਿਲਕੁਲ ਕੰਟੀਨਿਊਸ ਕਰ ਹੀ ਰਹੇ ਨੇ ਸ਼ੌਕ। ਬਿਲਕੁਲ।
ਤੇ ਦੋਸਤੋ ਦੇਖਿਆ ਤੁਸੀਂ ਫੀਮੇਲ ਦੇਖੋ ਪਪੀ ਆਪਣਾ, ਯਾਨੀ ਵਕਤ ਦੇ ਨਾਲ ਨਾਲ ਜਰਮਨ ਸ਼ੈਫਰਡ ਦੇ ਵਿੱਚ ਚੇਂਜਿੰਗ ਆਈਆਂ, ਇਹ ਸਾਰੇ ਦੋਸਤ ਸਮਝ ਸਕਦੇ ਆ। ਇਹ ਵੀ ਸਾਡੇ ਭਾਈ ਨੇ ਔਰ ਅੱਬੂ ਦੇ ਨਾਲ ਬੜਾ ਪਿਆਰ ਹੈ। ਇਹ ਇਨ੍ਹਾਂ ਕੇ ਛੋਟੇ ਹੁੰਦੇ ਹੀ ਵਾਲਾ ਸਾਹਿਬ ਦੇ ਕੋਲ ਇੱਥੇ ਜਦੋਂ ਲੰਘਦੇ ਹੁੰਦੇ ਸੀ ਅੱਬੂ ਨੇ ਰੱਖੇ ਹੋਣੇ, ਤੇ ਇਹਨਾਂ ਨੂੰ ਵੇਖ ਵੇਖ ਕੇ ਇਹਨਾਂ ਨੂੰ ਵੀ ਸ਼ੌਕ ਪੈ ਗਿਆ। ਇਹਨਾਂ ਕੋ ਵੀ ਮਾਸ਼ਾਅੱਲਾ ਬਹੁਤ ਅੱਛੀ ਫੀਮੇਲ ਖੜੀ ਹੈ, ਔਰ ਉਹ ਵੀ ਤੁਹਾਨੂੰ ਦਿਖਾਉਂਦੇ ਆ, ਸ਼ੌਕ ਕਰਾਉਂਦੇ ਆ ਉਹਦਾ ਵੀ। ਔਰ ਇਹਨਾਂ ਦੇ ਘਰ ਦਾ ਕੀ ਕਹਿ ਰਹੇ ਸੀ ਕਿ ਬਾਟੂ ਨਾਲ ਵੇਖ ਕੇ ਸ਼ੌਕ ਸ਼ੁਰੂ ਹੋਇਆ? ਇਹ ਸਾਡੇ ਬਜ਼ੁਰਗ ਨੇ, ਤੇ ਬਜ਼ੁਰਗ ਵੀ ਨੇ ਤੇ ਮੇਰੇ ਤੇ ਦੋਸਤ ਵੀ ਨੇ। ਸਹੀ ਹੈ ਸਹੀ ਹੈ। ਤੇ ਇਹ 97-8 ਦੀ ਗੱਲ ਹੈ, ਅਸੀਂ ਕਬੱਡੀ ਖੇਡਦੇ ਹੁੰਦੇ ਸੀ ਤੇ ਇਹਨਾਂ ਨਾਲ ਸਾਡਾ ਰਸ ਬੜਾ ਪਿਆਰ ਸੀ, ਤੇ ਇਹਨਾਂ ਕੋਲ ਵੇਖ ਵੇਖ ਕੇ ਜਰਮਨ ਸ਼ੈਫਰਡ ਦਾ ਸ਼ੌਕ ਬਣਿਆ ਇਹਨਾਂ ਨੂੰ। ਤੇ ਉਸ ਟਾਈਮ ਦਾ ਵੱਧ ਵਿੱਚ ਮੇਰੇ ਖਿਆਲ ਦਾ ਵੱਧ ਛੱਡ ਕੇ ਕਿ ਇਸ ਪੂਰੇ ਇਲਾਕੇ 'ਚ ਕਿਸੇ ਨੂੰ ਜਰਮਨ ਸ਼ੈਫਰਡ ਦਾ ਨਹੀਂ ਸੀ ਪਤਾ ਹੁੰਦਾ। ਬਿਲਕੁਲ ਸਹੀ ਗੱਲ। ਜਦੋਂ ਇਹਨਾਂ ਦੇ ਕੋਲ ਹੁੰਦੇ ਸਨ ਤੇ ਬਸ ਇਹਨਾਂ ਨੂੰ ਵੇਖ ਵੇਖ ਕੇ ਤੁਹਾਨੂੰ ਸ਼ੌਕ ਪੈ ਗਿਆ। ਹਾਂ, ਸਾਨੂੰ ਸ਼ੌਕ ਪੈ ਗਿਆ ਜੀ। ਕਿੰਨੇ ਜਾਨਵਰ ਨੇ ਇਸ ਟਾਈਮ ਤੁਹਾਡੇ ਕੋਲ ਹੁਣ? ਮੇਰੇ ਕੋਲ ਜੀ ਇੱਕ ਫੀਮੇਲ ਹੈ, ਇੱਕ ਉਹਦਾ ਹੀ ਬੱਚਾ ਮੇਲ ਹੈ। ਉਹ ਤਕਰੀਬਨ 2 ਤਰੀਕ ਨੂੰ 11 ਮਹੀਨੇ ਦਾ ਹੋ ਜਾਣਾ ਉਹਨੇ। ਚਲੋ ਦੋਸਤੋ, ਇਨਸ਼ਾਅੱਲਾ ਨੈਕਸਟ ਕਲਿੱਪ ਦੇ ਵਿੱਚ ਤੁਹਾਨੂੰ ਆਪਣਾ ਵੀਡੀਓ ਦੇ ਵਿੱਚ ਪੰਜਾਬੀ ਸ਼ੌਕ ਤੁਹਾਨੂੰ ਭਾਈ ਦਾ ਸ਼ੌਕ ਵੀ ਕਰਾਵਾਂਗੇ। ਦੇਖੋ ਦੇਖੀ ਸ਼ੌਕ ਵੱਧਦਾ ਔਰ ਅੱਛਾ ਸ਼ੌਕ ਹੈਗਾ। ਦੇਖੋ ਇਹਨਾਂ ਨੇ ਆਪਣੇ ਸ਼ਹਿਰ ਦੇ ਵਿੱਚ ਅੱਛਾ ਸ਼ੌਕ ਕਰ ਰਿਹਾ ਸੀ ਤੇ ਨਾਲ ਵੇਖ ਕੇ ਲੋਕਾਂ ਨੂੰ ਸ਼ੌਕ ਸ਼ੁਰੂ ਹੋ ਗਿਆ। ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਇਸ ਟਾਈਮ ਵੀ ਆਪਣਾ ਚੇਅਰ ਤੇ ਬੈਠੇ ਵੀ ਸ਼ੌਕ ਜਿਹੜਾ ਹੈਗਾ ਬਿਲਕੁਲ ਅੱਛਾ ਕਰ ਰਹੇ ਨੇ, ਕੁਆਲਿਟੀ ਵਾਈਜ਼ ਕਰ ਰਹੇ ਨੇ। ਤੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਆਪਣਾ ਹੁਣ ਇਹਨਾਂ ਦਾ ਜਿਹੜਾ ਸ਼ੌਕ ਹੈਗਾ, ਯਾਨੀ ਇਸ ਕੁਆਲਿਟੀ ਦਾ ਸ਼ੌਕ ਇਸ ਏਜ ਦੇ ਵਿੱਚ ਇਸ ਕੰਡੀਸ਼ਨ ਦੇ ਵਿੱਚ ਕਰ ਰਹੇ ਨੇ, ਤੁਹਾਨੂੰ ਕੈਸਾ ਲੱਗਾ ਹੈਗਾ। ਅਗਰ ਪੰਜਾਬੀ ਸ਼ੌਕ ਤੇ ਨਏ ਹੋ ਤਾਂ ਪੰਜਾਬੀ ਸ਼ੌਕ ਨੂੰ ਸਬਸਕ੍ਰਾਈਬ ਕਰਿਓ। ਅੱਲਾ ਹਾਫਿਜ਼।